ਹੁਣ ਤੱਕ ਸਿਆਣਿਆਂ ਤੋਂ ਸੁਣਦੇ ਆਏ ਆ ਵੀ ਵਗਦਾ ਪਾਣੀ ਪਾਕ ਹੁੰਦਾ, ਵੀ ਵਗਦੇ ਪਾਣੀ ਦਾ ਇੱਕ ਆਪਣਾ ਹੀ ਇਹਤਰਾਮ ਹੁੰਦਾ। ਅੱਗੇ ਬੰਦੇ ਵਜ਼ੂ ਵੀ ਕਰਦੇ ਸੀ ਤੇ ਕੁਰਲੀ ਬਾਹਰ ਕਰਦੇ ਸੀਗੇ, ਇੰਨਾ ਪਾਣੀ ਚੱਲਦੇ ਦਾ ਅਦਬ ਸੀਗਾ। ਪਰ ਕੋਈ ਐਸਾ ਜਾਹਲੀਅਤ ਦਾ ਦੌਰ ਆਇਆ, ਬੰਦਿਆਂ ਦੇ ਜੋ ਹੱਥੀ ਆਂਦਾ ਗੰਦ ਬਲਾ ਕੂੜਾ ਕਬਾੜ ਉਹ ਲਿਆ ਕੇ ਨਹਿਰ 'ਚ ਸਿੱਟੀ ਜਾਂਦੇ। ਉਹ ਕਿਸੇ ਦਾ ਡੰਗਰ ਮਰ ਜੇ ਨਾ ਕੋਈ ਕੱਟਾ ਕੁੱਟਾ ਉਹ ਵੀ ਨਹਿਰ ਦੇ ਵਿੱਚ ਸਿੱਟ ਦਿੰਦੇ ਲਿਆ ਕੇ। ਉਹ ਜਦੋਂ ਆ ਕੇ ਮੋਗਿਆਂ 'ਚ ਫਸਦਾ ਤੇ ਉਹ ਗੁਸਲ ਤੋਂ ਬਾਅਦ ਕੱਢ ਕੇ ਅਸੀਂ ਦੱਬਦੇ ਆ ਵੀ ਜਿੱਥੇ ਮਰਿਆ ਤੁਸੀਂ ਉਹਨੂੰ ਸਾਈਡ ਤੇ ਕਰਕੇ ਦੱਬ ਦਿਓ। ਫਿਰ ਮੋਗਾ ਜਿਹੜਾ ਕੋਈ ਆਬਾਦੀ ਕਿਸੇ ਚੋਂ ਲੰਘ ਜਾਈ ਜਾਂ ਕਿਸੇ ਚੌਕ ਚੋਂ ਲੰਘ ਜੇ ਬਤੋਬਾ, ਉਹ ਸਾਡੇ ਇੱਥੇ ਚੌਕ ਚੋਂ ਖਾਲਾ ਲੰਘਦਾ ਸਾਡਾ, ਉਹ ਦੁਕਾਨਦਾਰਾਂ ਦੇ ਜੋ ਹੱਥੀ ਆਂਦਾ ਗੰਦ ਬਲਾ ਘਰੋਂ ਲਿਆ ਕੇ ਕੂੜਾ ਉਹ ਖਾਲ 'ਚ ਸਿੱਟੀ ਜਾਂਦੇ। ਉਹ ਸਮਝਦੇ ਆ ਵੀ ਤਾਂ ਨਹਿਰ ਦੇ ਪਾਣੀ 'ਚ ਗਾਇਬ ਹੋ ਜਾਂਦਾ। ਉਹ ਭਾਈ ਸਾਡੇ ਖੇਤਾਂ 'ਚ ਆਂਦਾ ਅਸੀਂ ਖੱਜਲ ਖਰਾਬ ਹੁੰਨੇ। ਗੁਆਂਢੀ ਮੇਰੇ ਨੇ ਮੱਕੀ ਤੋਂ ਬਾਅਦ ਜ਼ਮੀਨ ਵਾਹੀ ਆ ਤੇ ਸਾਰੇ ਖੇਤ 'ਚੋਂ ਪੈਂਪਰ ਹੀ ਪੈਂਪਰ ਚਮਕਣ ਲੱਗ ਗਏ। ਮੈਂ ਕਿਹਾ ਯਾਰ ਤੂੰ ਇਹ ਟਾਂਡਿਆਂ ਨੂੰ ਲਾਏ ਸੀਗੇ। 16 ਮਿੰਟ ਕਿੱਲੇ ਦਾ ਪਾਣੀ ਆ ਤੇ ਕਦੀ ਮੋਗੇ 'ਚ ਕੋਈ ਸ਼ਾ ਫਸੀ ਕਦੀ ਕੋਈ ਸ਼ਾ। ਰਾਤ ਬਰਾਤ ਵਾਰੀ ਹੁੰਦੀ ਆ, ਮੋਟਰਸਾਈਕਲ ਤੇ ਗੇੜਾ ਮਾਰਨ ਗਏ ਆ ਤੇ ਨਹਿਰ ਤੇ ਕੋਈ ਮੋਟਰਸਾਈਕਲ ਹੀ ਖੋਹ ਲੈਂਦਾ। ਪੈਦਲ ਜਾਈਏ ਤੋਂ ਚੰਡਾ ਮਾਰਦੇ ਆ ਵੀ ਸਕੂਟਰ ਕਿਉਂ ਨਹੀਂ ਲੈ ਕੇ ਆਏ। ਇਸੇ ਛਿੱਤਰੋ ਛਿੱਤਰੀ ਸਾਡੀ ਵਾਰੀ ਲੰਘ ਜਾਂਦੀ। ਖਾਲੇ ਖੱਟ ਕੇ ਉਹ ਸਾਡੇ ਵਾਸਤੇ ਅਜ਼ਾਬ ਬਣਿਆ ਪਿਆ। ਬੰਦਿਆਂ ਨੇ ਤਾਂ ਨਹਿਰਾਂ ਤੇ ਮੋਟਰਾਂ ਲਾਈਆਂ ਸੀ, ਵਾਟਰ ਸਪਲਾਈਆਂ ਲਾਈਆਂ ਸੀ, ਨਲਕੇ ਲਾਏ ਸੀ ਵੀ ਕੋਈ ਮਿੱਠਾ ਪਾਣੀ ਤੇ ਉਹ ਪੀਵਾਂਗੇ। ਤੇ ਉਹ ਨਹਿਰ ਤਾਂ ਪੈਂਪਰੋ ਪੈਂਪਰ ਹੋਈ ਪਈ ਹੈ। ਜੇ ਇਹੀ ਹੱਥ ਰਿਹਾ 4 ਦਿਨ ਖਲੋ ਜੋ ਪਾਣੀ 'ਚ ਜ਼ਾਇਕਾ ਵੀ ਪੈਂਪਰਾਂ ਦਾ ਹੀ ਆਣਾ।